ਹਾਂਜੀ ਜੀ, ਜਿੱਥੇ ਸੰਗਤ ਨੂੰ ਆਪਾਂ ਦਰਸ਼ਨ ਦੀਦਾਰੇ ਕਰਵਾਉਂਦੇ ਹਾਂ ਤੇ ਲੋਕ ਆਪਣੇ ਜਿਹੜੀਆਂ ਵਿਛੜੀਆਂ ਰੂਹਾਂ ਹਨ ਉਹਨਾਂ ਦਾ ਵੀ ਜ਼ਿਕਰ ਕਰਦੇ ਹਨ। ਧਰਤੀ ਨੂੰ ਮਾਂ ਕਿਉਂ ਕਿਹਾ ਗਿਆ ਹੈ? ਇਹਦਾ ਉੱਗਿਆ ਖਾਂਦੇ ਹਾਂ ਅਸੀਂ, ਇਹੀ ਪੇਟ ਪਾਲਦੀ ਹੈ। ਇੱਕ ਮਾਂ ਉਹ ਹੈ ਜਿਹੜੀ ਜਨਮ ਦਿੰਦੀ ਹੈ ਔਰ ਦੂਸਰੀ ਜਿਹੜੀ ਤੁਹਾਡਾ ਢਿੱਡ ਪਾਲਦੀ ਹੈ। ਧਰਤੀ ਨੂੰ ਵੀ ਇਸੇ ਲਈ ਮਾਂ ਕਿਹਾ ਜਾਂਦਾ ਹੈ ਅਤੇ ਧਰਤੀ ਦਾ ਵਿਛੋੜਾ ਬਹੁਤ ਡਾਢਾ ਹੈ। ਮੈਂ ਅਕਸਰ ਗੱਲ ਕਰਦਾ ਹੁੰਦਾ ਵਾਂ ਧਰਤੀ ਮਾਂ ਦੀ। ਅਤੇ ਸਾਡੇ ਨਾਲ ਭੈਣ ਜੀ ਬੈਠੇ ਹੋਏ ਨੇ, ਜ਼ਿਕਰ ਇਹਨਾਂ ਨੇ ਕੀਤਾ ਪਿੱਛੋਂ ਦੀ ਆ ਕੇ। ਸਾਡਾ ਪਿੰਡ ਜਿਹੜਾ ਉਹ ਜੱਲੋ ਸੀਗਾ ਔਰ ਸਾਡੇ ਪੁਰਖਾਂ ਨੂੰ ਜੱਲੋ ਜ਼ਮੀਨ ਮਿਲੀ ਸੀ। ਅਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੀ ਨਾਮ ਆਪਣਾ? ਮੇਰਾ ਨਾਮ ਜਸਵਿੰਦਰ ਕੌਰ। ਭੈਣ ਜੀ ਤੁਹਾਡੇ ਦਾਦਾ ਜੀ ਜਾਂ ਨਾਨਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਦੀ ਜ਼ਮੀਨ ਸੀ? ਮੇਰੇ ਦਾਦਾ ਜੀ ਅਰਜਨ ਸਿੰਘ, ਉਹਨਾਂ ਦੇ ਫਾਦਰ ਜੱਸਾ ਸਿੰਘ, ਉਹਨਾਂ ਦੇ ਫਾਦਰ ਗੰਗਾ ਸਿੰਘ। ਤੇ ਜ਼ਮੀਨ ਜਿਹੜੀ ਸੀਗੀ ਉਹ ਕਿਹਨਾਂ ਦੀ ਸੀ? ਜ਼ਮੀਨ ਮੇਰੇ ਮਤਲਬ ਦਾਦਾ ਜੀ ਸੀ, ਉਹਨਾਂ ਨੂੰ ਮਿਲੀ ਸੀਗੀ ਇੱਥੋਂ ਦੇ ਬਦਲੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਚੁੰਨੀ ਬਡਾਲੀ ਕੋਲ। ਫਸਟ ਨੰਬਰ ਏ ਤੋਂ ਉਹਨਾਂ ਦਾ ਸੀ ਕੈਪੀਟਲ ਨੰਬਰ ਏ। ਤਾਂ ਸਭ ਤੋਂ ਪਹਿਲਾਂ ਮੇਰੇ ਦਾਦਾ ਜੀ ਨੂੰ ਹੀ ਰੋਡ ਤੇ ਬਿਲਕੁਲ ਜ਼ਮੀਨ ਮਿਲੀ ਸੀ 35 ਕਿੱਲੇ। ਕਿੰਨੀ ਜ਼ਮੀਨ? 35 ਕਿੱਲੇ। ਇੱਥੇ ਕਿੰਨੀ ਸੀ? ਇੱਥੇ ਬਾਰੇ ਨੌਲੇਜ ਨਹੀਂ, ਛੋਟੀ ਸੀ। ਮੇਰੇ ਫਾਦਰ ਉਸ ਟਾਈਮ 8 ਸਾਲ ਦੇ ਸੀ ਜਦੋਂ ਇਹ ਚੀਜ਼ ਹੋਈ ਸੀ। ਅਤੇ ਉਹ ਸਾਨੂੰ ਫਿਰ ਗੱਲਾਂ ਸੁਣਾਉਂਦੇ ਹੁੰਦੇ ਸੀ ਵੀ ਇਹ ਪਾਕਿਸਤਾਨ 'ਚ ਸਾਡੀ ਜ਼ਮੀਨ ਸੀ, ਉਹਦੇ ਬਦਲੇ ਸਾਨੂੰ ਇੱਥੇ 35 ਕਿੱਲੇ ਜ਼ਮੀਨ ਮਿਲੀ। ਓਕੇ ਜੀ, ਹੁੰਦਾ ਇੰਝ ਸੀ ਕਿ ਕਦੀ ਵੀ ਕਿਸੇ ਨੂੰ ਬਰਾਬਰ ਦੀ ਨਹੀਂ ਮਿਲੀ, ਜਾਂ ਤੀਜਾ ਹਿੱਸਾ ਮਿਲਿਆ ਜਾਂ ਅੱਧ ਮਿਲਿਆ। ਇਹਨਾਂ ਦੀ 70 ਕਿੱਲੇ ਹੋਣੀ ਹੈ ਤਾਂ ਇਹਨਾਂ ਨੂੰ 35 ਮਿਲੀ ਹੈ। ਔਰ ਇਹ ਅਗਰ ਮਿਲੀ ਹੈ ਤਾਂ ਫਿਰ ਹੋਰ ਵੀ ਕੱਟ ਕੇ ਮਿਲੀ ਹੋਏਗੀ। ਲੇਕਿਨ ਇੰਨੀ ਬੜੀ ਗੱਲ ਹੈ ਕਿ ਤੁਹਾਨੂੰ ਵਧੀਆ ਜ਼ਮੀਨ ਮਿਲ ਗਈ ਹੈ। ਉੱਥੇ ਵੀ ਬਹੁਤ ਵਧੀਆ ਜ਼ਮੀਨ ਮਿਲੀ ਹੈ, ਬਹੁਤ ਵਧੀਆ ਧਰਤੀ। ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨੀਅਰ 15 ਕਿਲੋਮੀਟਰ ਦੂਰ ਅਸੀਂ ਰਹਿ ਰਹੇ ਹਾਂ ਉੱਥੇ। ਸਹੀ। ਹਾਂਜੀ। ਪਹਿਲੀ ਵਾਰੀ ਆਏ ਤੁਸੀਂ? ਮੈਂ ਇੱਥੇ ਪਹਿਲੀ ਵਾਰੀ ਆਈ। ਕਿਸ ਤਰ੍ਹਾਂ ਦਾ ਲੱਗਾ? ਬਹੁਤ ਵਧੀਆ ਲੱਗਿਆ, ਬੜਾ ਮਨ ਲੱਗਿਆ ਇੱਥੇ ਮੇਰਾ, ਕਿਉਂਕਿ ਅਸੀਂ ਸੁਣਦੇ ਹੁੰਦੇ ਸੀ, ਸੁਣ ਕੇ ਵੀ ਇੱਦਾਂ ਹੀ ਫੀਲ ਹੁੰਦਾ ਸੀ। ਕੁਛ ਆਪਾਂ ਸ਼ੁਰੂ ਤੋਂ ਹੀ ਮੇਰੇ ਦਾਦਾ ਜੀ ਗੁਰਸਿੱਖੀ ਨਾਲ ਬਹੁਤ ਜੁੜੇ ਹੋਏ ਸੀ ਅਤੇ ਹੁਣ ਉਦੋਂ ਤੋਂ ਮਤਲਬ ਕਿ ਅਸੀਂ ਯਾਦ ਕਰਦੇ ਹੁੰਦੇ ਸੀ। ਮਤਲਬ ਮੇਰੇ ਤਾਈ ਜੀ ਨਨਕਾਣਾ ਸਾਹਿਬ ਤੋਂ ਹੀ ਸੀਗੇ। ਉਹਨਾਂ ਦੇ ਪੇਰੈਂਟਸ ਬਾਰੇ ਮੈਨੂੰ ਨੌਲੇਜ ਨਹੀਂ, ਕਿੱਥੇ ਰਹਿੰਦੇ ਸੀ। ਬਾਕੀ ਮੇਰੇ ਦਾਦਾ ਜੀ ਸੀ ਜਿਹੜੇ, ਉਹਨਾਂ ਦੀ ਜ਼ਮੀਨ ਜੱਲੋ ਕੀ ਉਹਨਾਂ ਨੇ ਦੱਸਿਆ ਹੋਇਆ ਸੀ ਸਾਨੂੰ। ਠੀਕ ਹੈ। ਹਾਂਜੀ, ਕੁਛ ਰਿਸ਼ਤੇਦਾਰ ਸ਼ੇਖੂਪੁਰਾ ਵੀ ਰਹਿੰਦੇ ਸੀ। ਹਾਂਜੀ, ਸਾਰੀਆਂ ਫੈਮਲੀਆਂ ਮਤਲਬ ਇੱਧਰੋਂ ਹੀ ਗਈਆਂ ਸੀ। ਮੇਰੇ ਸਸੁਰਾਲ ਵਾਲੇ ਜਿਹੜੇ ਉਹ ਰਾਵਲਪਿੰਡੀ ਤੋਂ ਸੀ। ਉਹ ਭਾਪੇ ਸੀਗੇ? ਪਾਪੇ ਸੀ। ਪਿੰਡੀ ਦੇ ਭਾਪੇ ਬਈ ਅੱਜ ਵੀ ਇੱਥੇ ਭਾਪੇ ਚੱਲਦੇ ਨੇ ਪਿੰਡੀ ਦੇ, ਲੇਕਿਨ ਬਹੁਤ ਰਿਚ ਨੇ। ਬਹੁਤ ਜ਼ਿਆਦਾ। ਦਿੱਲੀ ਜਾ ਕੇ ਵਸੇ ਜ਼ਿਆਦਾ। ਹਾਂਜੀ, ਬਹੁਤ ਜ਼ਿਆਦਾ ਰਿਚ ਹੈ, ਸੱਚ ਹੈ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਜ਼ੁਰਗ ਇੱਥੋਂ ਖੁੱਡੀਆਂ ਖਾਸ ਕਸੂਰ ਤਹਿਸੀਲ ਤੋਂ ਗਏ। ਵਾਹ ਜੀ ਵਾਹ। ਬਾਬਾ ਜੀ ਗੱਲ ਕਰ ਰਹੇ ਨੇ ਖੁੱਡੀਆਂ ਖਾਸ ਉਹ ਕਾੜੇ ਵਾਲੇ ਪਾਸੇ, ਕੰਗਨਪੁਰ ਦੇ ਬਿਲਕੁਲ ਕੋਲ। ਹਾਂਜੀ, ਕੰਗਨਪੁਰ ਮੇਰੀ ਮਾਂ ਦੇ ਨਾਲ ਪੇਕੇ ਸੀਗੇ, ਉਹਨਾਂ ਦਾਦੀ ਦੇ ਨਾਨੀ ਦੇ ਪੇਕੇ ਸੀਗੇ ਜੀ। ਅਤੇ ਸਾਰਾ ਪਰਿਵਾਰ ਸਾਰਾ ਇੱਧਰੋਂ ਪਾਕਿਸਤਾਨ 'ਤੇ ਗਿਆ ਸੀ। ਉਹਦੇ ਜਾ ਕੇ ਬਿਜ਼ਨਸਮੈਨ ਹੋਣ ਦੇ ਨਾਤੇ ਬਿਜ਼ਨਸਮੈਨ ਹੀ ਬਣੇ ਅਤੇ ਬਿਜ਼ਨਸ ਹੀ ਕਰੀ ਜਾ ਰਹੇ ਆ। ਹੁਣ ਪਹਿਲੇ ਜਿਹੜੇ 40-50 ਸਾਲ ਹੈ ਬਹੁਤ ਤਕਲੀਫਾਂ ਚੱਲੀਆਂ, ਛੋਟੇ ਲੈਵਲ ਤੋਂ ਚੱਲ ਕੇ ਮਜ਼ਦੂਰੀ ਤੋਂ ਕਰਦੇ ਅੱਜ ਬੱਚੇ ਕੁਝ ਸੈੱਟ ਹੋਏ ਆ। ਹੁਣ ਜਾ ਕੇ ਕੁਝ ਜਾਨ ਸੌਖੀ ਹੋਈ ਹੈ। ਅਤੇ ਮੈਂ ਪਹਿਲੀ ਵਾਰੀ ਹੀ ਪਾਕਿਸਤਾਨ ਦੇ ਦਰਸ਼ਨ ਬਹੁਤ ਚਿਰ ਤੋਂ ਤਾਂ ਕਰ ਰਿਹਾ ਸੀ, ਜਿਹੜੇ ਕਿ ਮੈਨੂੰ ਐਤਕੀ ਦਰਸ਼ਨ ਕਰਨ ਲਈ ਬਾਬਾ ਜੀ ਨੇ ਸੁਭਾਗ ਬਖਸ਼ ਕੀਤੇ ਆ ਜੀ। ਬਹੁਤ ਵਧੀਆ ਲੱਗਾ ਕਿ ਵੀ ਤੁਹਾਨੂੰ ਘੱਟੋ ਘੱਟ ਤੁਹਾਨੂੰ ਆਪਣੀ ਜਿਹੜੀ ਧਰਤੀ ਹੈ ਜਿੱਥੇ ਦੇ ਤੁਸੀਂ ਹੈਗੇ ਸੀ, ਤੁਹਾਡੇ ਪੁਰਖ ਸੀ, ਉੱਥੋਂ ਤੋਂ ਤੁਹਾਡੇ ਦਰਸ਼ਨ ਹੋ ਰਹੇ ਆ। ਤੁਸੀਂ ਬਾਬਾ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਹੋ ਔਰ ਹੋਰ ਵੀ ਹਲੇ ਤਾਂ ਤੁਹਾਡੀ ਚੱਲਣੀ ਹੈ ਅੱਗੇ ਯਾਤਰਾ। ਹਾਂਜੀ ਮਹਾਰਾਜ ਜੀ। ਨਾਲੇ ਸਾਡੇ ਬਾਪੂ ਜੀ ਇੱਥੋਂ ਨਿਹੰਗ ਸਿੰਘ ਹੋ ਕੇ ਗਏ ਆ ਜੀ, ਅਤੇ ਸਾਡੀ 2 ਪੀੜ੍ਹੀਆਂ ਨਿਹੰਗ ਸਿੰਘ ਸੀਗੀਆਂ। ਫਿਰ ਬੱਚਿਆਂ ਨੇ ਆਣ ਕੇ ਵਿੱਚੋਂ ਉਹ ਫਰਕ ਪੈ ਗਿਆ। ਹੁਣ ਵੀ ਮੇਰਾ ਨਾਮ ਅਸ਼ੋਕ ਕੁਮਾਰ ਹੈ, ਪਰ ਮੈਂ ਗੁਰੂ ਘਰ ਨਾਲ ਜੁੜਿਆ ਹੋਇਆ ਸੰਨ 90 ਤੋਂ, ਅਤੇ ਗੁਰੂ ਘਰ ਦੇ ਨਾਲ ਲੱਗਿਆ ਹੋਇਆ ਜੀ। ਮਹਾਰਾਜ ਤੰਦਰੁਸਤੀ ਬਖਸ਼ੇ, ਮੇਰੇ ਬੱਚਿਆਂ ਨੂੰ ਬਖਸ਼ੇ, ਸਾਰੀ ਦੁਨੀਆ ਨੂੰ ਬਖਸ਼ੇ, ਸਾਰੇ ਪਰਿਵਾਰ ਖੁਸ਼ ਰਹਿਣ, ਇੱਧਰਲੇ ਵੀ ਅਤੇ ਉੱਧਰਲੇ ਵੀ, ਸਾਰੇ ਪਰਿਵਾਰ ਖੁਸ਼ ਰਹਿਣ। ਜੀ ਵੀਰ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਡੇ ਜੀ ਬੋਲੋ। ਸਾਡੇ ਬਜ਼ੁਰਗ ਬਾਪੂ ਭਗਵਾਨ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਧੂੜਕੋਟ ਨਨਕਾਣਾ ਸਾਹਿਬ ਦੇ ਕੋਲ ਰਹਿੰਦੇ ਸੀ। ਸਾਡੀ ਵੀ ਤਮੰਨਾ ਵਾ ਵੀ ਅਸੀਂ ਆਪਣਾ ਜਿੱਥੇ ਬਜ਼ੁਰਗ ਰਹਿੰਦੇ ਸੀ ਉਹ ਪਿੰਡ ਦੇਖੀਏ। ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ। ਓਕੇ, ਤੁਸੀਂ ਉੱਥੇ ਜਦੋਂ ਜਾਓ ਨਾ ਨਨਕਾਣੇ, ਹਾਂਜੀ, ਉੱਥੇ ਕਿਸੇ ਕੋਲੋਂ ਪੁੱਛ ਲਿਓ ਵੀਰ ਗੁਰਬੀਰ ਸਿੰਘ ਯਾਤਰਾ ਵਾਲਾ। ਅੱਛਾ ਜੀ, ਠੀਕ ਹੈ ਜੀ। ਗੁਰਬੀਰ ਸਿੰਘ ਯਾਤਰਾ ਵਾਲਾ। ਉਹਨਾਂ ਨੂੰ ਤੁਸੀਂ ਮੇਰਾ ਦੱਸਣਾ
ਹਾਂਜੀ। ਮੈਨੂੰ ਮੇਰਾ ਪਿੰਡ ਦਿਖਾ ਦਿਓ, ਉਹ ਠੀਕ ਹੈ। ਤੁਹਾਨੂੰ ਗੱਡੀ ਦਾ ਕਿਰਾਇਆ ਭਾੜਾ ਦੱਸ ਕੇ ਠੀਕ ਜੋ ਹੈ। ਵੀ ਇਹ ਗੱਡੀ ਹਾਇਰ ਕਰਕੇ ਤੁਹਾਨੂੰ ਨਾਲ ਲੈ ਜਾਣਗੇ। ਠੀਕ ਹੈ, ਠੀਕ ਹੈ ਜੀ। ਤੁਸੀਂ- ਨਨਕਾਣੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਣ ਲੱਗੀ। ਠੀਕ ਹੈ ਲਾਹੌਰ 'ਚ ਵੀ ਦਿੱਕਤ ਨਹੀਂ ਹੈ, ਸ਼ਹਿਰ ਦੇ ਅੰਦਰ ਹਾਂਜੀ। ਤੇ ਨਨਕਾਣੇ 'ਚ ਵੀ ਦਿੱਕਤ ਨਹੀਂ ਹੈ। ਇੱਥੇ ਜ਼ਰਾ ਥੋੜਾ ਨਾ ਨਾਰਥ ਨੇੜੇ ਹੈ, ਠੀਕ ਹੈ ਇਹਦਾ ਜੀ। ਕਰਕੇ ਜ਼ਰਾ ਬਾਹਰ ਨਿਕਲਣ ਦੀ ਘੱਟ ਪਰਮਿਸ਼ਨ ਮਿਲਦੀ ਹੈ, ਲੇਕਿਨ ਉੱਥੇ ਤੁਹਾਨੂੰ ਖੁੱਲੇ। ਬਾਕੀ ਇੱਥੋਂ ਦੀ ਆਵਾਮ ਨਾਲ ਗੱਲ ਕਰਕੇ ਲੋਕਾਂ ਨਾਲ ਬੜਾ ਵਧੀਆ ਲੱਗਾ, ਬੜੇ ਵਧੀਆ ਲੋਕ ਉਹਦਾ ਨੇ। ਆਪਣੇ ਪਿੰਡ ਦਾ ਤੁਸੀਂ ਪੂਰਾ ਪਤਾ ਦੱਸੋ ਤਾਂ ਕਿ ਇਹ ਮੈਨੂੰ ਇੰਨਾ ਕਿ ਹੁਣ ਸਾਡੇ ਬਜ਼ੁਰਗ ਰਹੇ ਨਹੀਂ, ਉਹਨਾਂ ਨੇ ਇੰਨਾ ਕੁ ਦੱਸਿਆ ਤੇ ਨਾਮ ਤੁਸੀਂ ਦੱਸੋ ਨਾ ਪੂਰਾ ਇਹ ਜੀ ਦਾ। ਭਗਵਾਨ ਸਿੰਘ ਪੁੱਤਰ ਬੂਟਾ ਸਿੰਘ। ਅੱਗੇ ਸਾਡੇ ਫਾਦਰ ਦਾ ਨਾਮ ਸੀ ਸਰਦਾਰ ਨਰਿੰਜਨ ਸਿੰਘ। ਹਾਂਜੀ, ਇਹ ਉੱਥੇ ਰਹਿੰਦੇ ਸੀ। ਇੰਦਰ ਸਿੰਘ ਪੁੱਤਰ ਬੂਟਾ ਸਿੰਘ। ਕਾਰੋਬਾਰ ਕੀ ਕਰਦੇ ਸੀ? ਇਹ ਕੰਬੋਜ ਫੈਮਿਲੀ ਹੈ ਅੱਛਾ, ਤੇ ਆਪਣੀ ਖੇਤੀਬਾੜੀ ਕਰਦੇ ਸੀ। ਭੁਚਾਲ ਆ ਗਿਆ ਵਾ। ਯਾ ਅੱਲਾ, ਯਾ ਅੱਲਾ, ਯਾ ਅੱਲਾ। ਵਾਹ। ਬਹੁਤ